है जनाब एक घर। ठीक है जी, अस्सलाम वालेकुम दोस्तों, मैं औरंगज़ेब एक नई वीडियो नई कहानी के साथ आपकी खिदमत में हाज़िर। मेरे पीछे आप घर देख रहे हैं, बहुत ही पुराना हिंदू फैमिली का घर था 1947 के पार्टीशन से पहले, अपनी असली हालत में आज भी मौजूद है। ये गांव है चक बलौल और नौशहरा विरका तहसील ज़िला गुजरांवाला, और यहाँ से हाफिज़ाबाद भी तकरीबन नज़दीक ही है। खैर ये इसमें फैमिली रह रही है, लेकिन उनकी परमिशन से उनकी इजाज़त से हम आपको ये घर दिखाते हैं। इससे पहले कि ये भी ख़त्म हो जाए, जिस तरह के पुराने घर ख़त्म हो रहे हैं, आप ये घर देखकर हैरान रह जाएंगे कि 1947 से पहले जिस फैमिली ने ये घर बनाया था आज के साल में है। चले अंदर चलते हैं। लो जी दोस्तों, ਇਹ ਉਹ ਘਰ ਤੇ ਹੁਣ ਚੱਲਨੇ ਆ ਅੰਦਰ, ਤੇ ਇਹ ਚਾਚੇ ਜੀ ਉੱਥੋਂ ਦੇ ਜਿਹੜੇ ਨੇ ਮਾਲਕ ਨੇ। ਚਾਚਾ ਕੀ ਹਾਲ ਹੈ? शुक्र अल्लाह का। ਕੀ ਨਾਂ ਹੈ ਤੁਹਾਡਾ? अब्दुल ਅਬਦਰ ਸ਼ੀਰ ਸਾਹਿਬ, ਆਪਣਾ ਝਾਤੀ ਤੇ ਮਰੋ ਸਾਨੂੰ ਕਿ ਤੁਹਾਂ ਘਰ ਸੁਣਾ ਬੜਾ ਸਾਂਭ ਕੇ ਰੱਖਿਆ। ਵਾਹ ਜੀ ਵਾਹ, ਉਹ ਵਾਕਈ ਭਈ ਇਹ ਆ ਗਈ ਗੈਲਰੀ ਤੇ ਇਹਦੀਆਂ ਕੰਧਾਂ ਤੁਸੀਂ ਵੇਖੋ, ਡਾਟਾਂ ਤੁਸੀਂ ਦੇਖੋ, ਕੀ ਬਾਤ ਹੈ। ਦੇਖੋ ਆ ਲੈ ਡਾਟ ਸ਼ਾਟ ਕਰ ਲੈ, ਵਾਹ ਜੀ ਵਾਹ। ਲੋ ਜੀ ਇਹ ਆ ਗਿਆ ਕਮਰਾ ਆਪਣੀ ਅਸਲੀ ਹਾਲਤ ਵਿੱਚ। ਵਾਹ ਜੀ ਵਾਹ, ਕੀ ਬਾਤ ਹੈ। ਚਾਚਾ ਜੀ ਇਹ ਜਿਹੜਾ ਦਾੜਾ ਹੈ ਕਿ ਕੀ ਹੈਗਾ? ਇਹ ਤੇ ਕਮਰਾ ਸੀ ਕੋਈ ਕਿ ਵੈਸੇ ਡਿਜ਼ਾਈਨ ਹੈ? ਦਾੜਾ ਰੱਖਿਆ ਸੀ ਉਹਨਾਂ ਨੇ ਪਹਿਲੇ। ਅੱਛਾ, ਤੇ ਉਹ ਕੁਝ ਨਹੀਂ ਸੀ। ਅੱਛਾ, ਇਹ ਵੈਸੇ ਜੀ ਹਸਨ ਜੀ ਕਿਤੋਂ ਕੋਈ ਕੰਧ ਢੱਠੀ ਹੈ, ਲੇਕਿਨ ਸ਼ੁਰੂ ਕੀਤਾ ਸੀ ਤੇ ਫਿਰ ਟੁੱਟ ਗਿਆ। ਉਹ ਅੱਛਾ ਅੱਛਾ ਅੱਛਾ। ਲੋ ਜੀ ਚਾਚੇ ਜੀ ਦੱਸਦੇ ਨੇ ਕਿ ਇਹ ਘਰ ਜਿਹੜਾ ਇਹ ਹਲੇ ਸ਼ੁਰੂ ਹੀ ਕੀਤਾ ਸੀ ਉਹਨਾਂ ਨੇ, ਇਹ ਨਵਾਂ ਹੀ ਬਣਿਆ ਹਲੇ 47 ਵੇਲੇ। ਆ ਜੀ ਲੈ ਕਮਰੇ ਬਣੇ ਹਾਂ। ਅੱਛਾ, ਉਹਨਾਂ ਦੇ ਉਹਨਾਂ ਦੀ ਆਹੋ ਥੋੜਾ ਚਿਰ ਹੀ ਹੋਇਆ ਸੀ ਬਣੇ ਨੂੰ, ਤੇ ਫਿਰ ਟੁੱਟ ਗਿਆ। ਹਾਲੇ ਬਣਾਉਣਾ ਸੀ ਦੂਜਾ, ਫਿਰ ਆ ਬਣਾਇਆ ਬਜ਼ੁਰਗਾਂ ਨੇ। ਨਹੀਂ, ਇਹ ਜਿਹੜਾ ਇਹ ਬਜ਼ੁਰਗਾਂ ਬਣਾਇਆ ਸਾਡੇ ਉਦੋਂ ਹੀ ਹੋ ਜੇ। ਸਾਡੇ ਘਰ ਮੈਂ। ਅੱਛਾ ਚਾਚਾ ਜੀ, ਇਹ ਘਰ ਜਦੋਂ 47 ਵੇਲੇ ਇੱਥੋਂ ਗਏ ਨੇ ਹਿੰਦੂ, ਤੇ ਇਹ ਨਵਾਂ ਹੀ ਬਣਿਆ ਸੀ ਹਲੇ? ਆਪ ਤੋਂ ਬਣਿਆ ਹੀ ਸੀ ਹਲੇ, ਕਹਿੰਦੇ ਨੇ ਬਜ਼ੁਰਗ ਸਾਡੇ ਦੱਸਦੇ ਨੇ ਕਿ ਉਹ ਤੋਂ ਹਲੇ ਬਣਾਇਆ ਸੀ ਉਹਨਾਂ ਨੇ। ਅੱਛਾ, ਤੇ ਆ ਬਾਅਦ ਵਿੱਚ ਬਜ਼ੁਰਗਾਂ ਨੇ ਬਣਾਇਆ ਰਿਹਾ ਇੱਧਰ। ਇਹ 47 ਵੇਲੇ ਤੁਹਾਡੇ ਬਜ਼ੁਰਗਾਂ ਨੇ ਬਣਾਇਆ, ਤੇ ਉਹਨਾਂ ਕਿਹੜਾ ਬਣਾਇਆ ਸੀ? ਉਹਨਾਂ ਨੇ ਲਓ ਜੀ ਇਹ ਘਰ ਅੰਦਰ ਫੁੱਟੇ ਵੀ ਨੇ ਨਾ। ਅੰਦਰ ਵੇਖ ਲਓ ਨਾ ਜਰਾ, ਅੰਦਰ ਉਹ ਛੱਤ ਉਹ ਬਿਲਕੁਲ ਪੁਰਾਣੀ ਹੋਈ, ਬਿਲਕੁਲ ਪਈ ਜੀ ਛੱਤ ਇਹਨਾਂ ਦੀ। ਲਓ ਜੀ ਦੋਸਤੋ, ਇਹ ਦੇਖੋ ਅਸਲਾਮ ਬਿਲਕੁਲ ਕੀ ਹਾਲ ਪਾ। ਇਹ ਜਨਾਬ ਬਹੁਤ ਹੀ ਅੱਛੀ ਹਾਲਤ ਜਿਹਨਾਂ ਦਾ ਘਰ। ਔਰ ਇਹਦੀ ਇੱਕ ਤੁਹਾਨੂੰ ਖਾਸ ਗੱਲ ਹੋਰ ਦੱਸਣਾ ਕਿ ਇਹਨੂੰ ਜਿਹੜੇ ਬਾਲੇ ਨੇ ਉਹ ਨਜ਼ਰ ਨਹੀਂ ਆ ਰਹੇ, ਕਿਉਂਕਿ ਇਹ ਉਹਨਾਂ ਸੀਲਿੰਗ ਕਰਵਾਈ ਹੈ। ਯਾਨੀ ਕਿ ਉਸ ਦੌਰ ਦੀ ਸੀਲਿੰਗ ਜਿਹੜੀ ਹੁੰਦੀ ਹੈ ਨਾ, ਇਹ ਉਸ ਦੌਰ ਦੀ ਟਾਪ ਦੀ ਸੀਲਿੰਗ ਹੈ, ਵਰਨਾ ਉਹਨਾਂ ਨੇ ਇੱਥੇ ਨਾ ਕੋਈ ਬਾਲਾ ਨਜ਼ਰ ਆ ਰਿਹਾ ਤੇ ਸਿਰਫ ਸ਼ਤੀਰ ਨਜ਼ਰ ਆ ਰਹੇ ਨੇ। ਤੇ ਇਹਦਾ ਮਤਲਬ ਹੈ ਕਿ ਵਾਹਵਾ ਕੋਈ ਅਮੀਰ ਫੈਮਿਲੀ ਸੀ ਜਿਨ੍ਹਾਂ ਨੇ ਘਰ ਬਣਾਏ ਸੀ, ਤੇ ਰਹਿਣਾ ਨਸੀਬ ਨਹੀਂ ਹੋਇਆ ਕਿਉਂਕਿ 47 ਦੀ ਪਾਰਟੀਸ਼ਨ ਹੋ ਗਈ। ਤੇ ਇਹ ਹੁਣ ਜਨਾਬ ਇੱਥੇ ਬਿਹਤਰੀਨ ਜਿਹੜਾ ਨਾ ਭਾ ਕਮਰੇ ਵਾਹਵਾ ਠੰਡੇ ਨੇ ਵੈਸੇ। ਹਾਂਜੀ ਬਹੁਤ ਠੰਡੇ ਨੇ, ਬੱਤੀ ਛੇਤੀ ਟੋਰ ਚ ਗੁਜ਼ਾਰਾ ਹੋ ਜਾਂਦਾ। ਕੋਈ ਮਸਲਾ ਨਹੀਂ ਹੁੰਦਾ। ਅੱਛਾ ਅੱਛਾ, ਥੋੜਾ ਬਹੁਤ ਗੁਜ਼ਾਰਾ ਹੋ ਜਾਂਦਾ। ਹਾਂਜੀ, ਇਸ ਵਾਸਤੇ ਅਸੀਂ ਇਹਨਾਂ ਢਾਂਡੇ ਦੀ ਗਰਮੀ ਜਿੰਨੀ ਮਰਜ਼ੀ ਹੋਵੇ ਤੇ ਅਸੀਂ ਇਹਨੇ ਵੀ ਚਲੋ ਇੱਥੇ ਠੰਡੇ ਰਹਿੰਦੇ ਨੇ। ਠੰਡਕ ਰਹਿੰਦੀ ਹੈ। ਅੱਛਾ ਅੱਛਾ, ਸਹੀ ਹੈ। ਵਾਹ ਜੀ ਵਾਹ। ਇਹ ਪਿੰਡ ਕਿਹੜਾ ਹੈ? ਚੱਕ ਬਹਿਲੋਲ। ਚੱਕ ਬੇਲੋਲ। ਇਹ ਵੈਸੇ ਹਿੰਦੂ ਸਿੱਖਾਂ ਦਾ ਪਿੰਡ ਹੁੰਦਾ ਸੀ ਪਹਿਲਾਂ, ਕੀ ਵੱਡੇ ਦੱਸਦੇ ਨੇ? ਇਹ ਹਿੰਦੂ ਖੱਤਰੀ ਸਿੱਖ ਸਾਰੇ ਇੱਥੇ ਇਕੱਠੇ ਰਹਿਣਾ, ਹਿੰਦੂ ਖੱਤਰੀ ਵੀ ਸਿੱਖ ਮੁਸਲਮਾਨ ਵੀ। ਤੇ ਉਹ ਜਿਹੜੀ ਪਿੱਛੇ ਕੱਚੀ ਚਲਾਣੀ ਉਹ ਵੀ ਉਹਨਾਂ ਦੀ ਹੈ? ਨਹੀਂ, ਅੱਛਾ, ਉਹ ਆਪੀ ਬਣਾਈ ਉਹ ਢਾਹ ਦੇਣਾ ਨੇ, ਸਾਡੀ ਸਲਾਹ ਹੈ ਮਹੀਨੇ ਤੱਕ ਢਾਹ ਦਈਏ। ਸਾਰੇ ਹੀ ਸ਼ਾਇਦ ਇਹ ਨਾ ਢਾਈਏ, ਬਾਕੀ ਨਵੇਂ ਉਧਰ ਬਣਾ ਲਈਏ ਨਾ, ਛੱਡ ਜਾਈਏ। ਬਜ਼ੁਰਗਾਂ ਦੀ ਨਿਸ਼ਾਨੀ। ਨਾਲ ਅੱਛਾ, ਨਹੀਂ ਪਿੰਡੋਂ ਬਾਹਰ। ਆਹੋ ਠੀਕ ਹੈ, ਠੀਕ। ਰੋਡ ਦੇ ਉੱਤੇ ਸੋਹਣਾ ਮਾਸ਼ਾਅੱਲਾ ਘਰ ਹੈ ਜੀ ਤੁਹਾਡਾ। ਲੇਕਿਨ ਇਹ ਕਿ ਇਹ ਦੇਖੋ ਜਨਾਬ, ਇਹ ਉਹੀ ਪੁਰਾਣੇ ਜਿਹੜੇ ਦਰਵਾਜ਼ੇ ਨੂੰ ਲੱਗੇ ਨੇ ਤੇ ਪੁਰਾਣੇ ਕੁੰਡੇ, ਠੀਕ ਹੈ ਨਾ। ਇਹ ਦੇਖੋ ਆਪਣੇ ਦੌਰ ਦਾ, ਇਹ ਦੇਖੋ ਇਹ ਕੀ ਬਾਤ ਹੈ। ਇਹ ਉੱਤੇ ਡਿਜ਼ਾਈਨਿੰਗ ਹੋਈ ਆ, ਦੇਖੋ ਠੀਕ ਹੋ ਗਿਆ ਨਾ। ਲਓ ਜੀ ਇੱਕ ਹੋਰ ਤੁਹਾਨੂੰ ਘਰ ਇਸ ਗਲੀ ਚ ਵਿਖਾ ਲਿਆ। ਇਹ ਆ ਗਿਆ, ਓਏ ਹੋਏ ਵਾਹ ਜੀ ਵਾਹ, ਕੀ ਬਾਤ ਹੈ। ਓਏ ਹੋਏ ਹੋਏ ਵਾਹ ਜੀ ਵਾਹ। ਇਹ ਜਨਾਬ ਤੁਸੀਂ ਦੇਖੋ ਤੁਸੀਂ ਕਿ ਆਲੀਸ਼ਾਨ ਘਰ, ਬੜਾ ਵੱਡਾ ਇਹਦਾ ਗੇਟ ਹੈ, ਸਾਦਾ ਤੇ ਖੂਬਸੂਰਤ ਦਰਵਾਜ਼ਾ। ਲੇਕਿਨ ਇਹ ਵੀ ਹੁਣ ਇੱਥੇ ਉਹ ਹੈ ਕੁੰਡੀ ਵੇਖੋ ਜੀ, ਮੈਂ ਪਹਿਲੀ ਦਫਾ ਦੇਖੀ। ਇਹਨੂੰ ਬਲਾਕ ਲੱਗੇ ਨੇ, ਇਹ ਦੇਖੋ ਇਹ ਜਾਲ ਸੰਗਲੀ ਤੇ ਇਹ ਬਲਾਕ ਨੇ। ਇਹ ਬਲਾਕ ਮਰੋੜ ਥੋੜਾ ਜਿਹਾ ਜੀ ਇਹਨੂੰ, ਇਹ ਦੇਖੋ ਇਹ ਦੇਖੋ ਇਹ ਬਲਾਕ, ਇਹ ਦੇਖੋ ਨਾ ਇਹ ਬਲਾਕ ਲੱਗੇ ਨੇ। ਕੀ ਬਾਤ ਹੈ। ਇਹ ਦੇਖੋ ਇਹ ਡਾਟਾ, ਪੁਰਾਣੀਆਂ ਖਿੜਕੀਆਂ ਤੇ ਇਹ ਟੇਟਾਂ ਦੇਖੋ ਤੁਸੀਂ। ਇਹ ਸਾਰਾ ਨਿਜ਼ਾਮ ਹੀ ਨਸਰ। ਵਾਹ ਜੀ ਵਾਹ। ਇਹ ਜਨਾਬ ਤੰਗ ਗਲੀਆਂ ਪਿੰਡ ਦੀਆਂ, ਚੱਕ ਬਲੌਲ। ਇਹ ਇਹਦੀ ਬੈਕ ਸਾਈਡ, ਇਹ ਵੀ ਘਰ ਆਪਣੀ ਅਸਲੀ ਹਾਲਤ ਅੱਜ ਵੀ ਮੌਜੂਦ ਹੈ। ਕਿੱਥੇ ਗਏ ਲੋਕ ਹੈ ਜੀ। ਸਾਰਾ ਕੁਝ ਜਿਹੜਾ ਹੁਣ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ।
ਕੁੰਡੀ ਵੇਖ ਕੁੰਡੀ ਇਹ ਦੇਖੋ ਕੁੰਡੇ ਲੱਗੇ। ਇਹਨੂੰ ਘੁਮਾਈਦਾ ਹੁੰਦਾ ਸੀ ਤੇ ਕੁੰਡਾ ਜਾਂ ਲੱਗ ਜਾਂਦਾ ਸੀ ਤੇ ਜਾਂ ਖੁੱਲ ਜਾਂਦਾ ਸੀ। ਇਹਨੂੰ ਘੁਮਾਣਾ ਤੇ ਅੰਦਰਲੇ ਪਾਸੇ ਲੀਵਰ ਥੱਲੇ ਆ ਜਾਣਾ ਕਰਨਾ, ਜਿਵੇਂ ਸਿਗਨਲ ਨਹੀਂ ਹੁੰਦਾ ਰੇਲਵੇ ਦਾ, ਠੀਕ ਹੈ ਨਾ। ਇਹ ਜਨਾਬ ਇਹਦਾ ਦੇਖੋ ਤੁਸੀਂ ਖਿੜਕੀ, ਅਸੀਂ ਕੋਸ਼ਿਸ਼ ਕਰਨੇ ਕਿ ਅੰਦਰ ਬਜ਼ੁਰਗ ਕੋ ਨਿਕਲਣ ਤੇ ਇਹਦੀ ਵੀਡੀਓ ਬਣਾਈਏ। ਲੋ ਜੀ ਚੱਕ ਬਲੌਲ ਦੇ ਚ ਇੱਕ ਹੋਰ ਜਿਹੜਾ ਘਰ ਹੈ ਪੁਰਾਣਾ, ਇਸ ਵੇਲੇ ਜਿਹਦੇ ਸਾਹਮਣੇ ਖੜਿਆ, ਬੇਸਿਕਲੀ ਇਹ ਬੈਠਕ ਸੀ ਤੇ ਉਹਦਾ ਮੇਨ ਦਰਵਾਜ਼ਾ ਸੀ। ਬਹੁਤ ਹੀ ਆਲੀਸ਼ਾਨ ਕਿਸਮ ਦਾ ਦਰਵਾਜ਼ਾ, ਲੇਕਿਨ ਹੁਣ ਇੱਥੇ ਕੋਈ ਨਹੀਂ ਰਹਿੰਦਾ, ਬਸੀਦਾ ਹੋ ਚੁੱਕਿਆ, ਕਿਸੇ ਹੋ ਕੇ ਤੁਸੀਂ ਡਿੱਗ ਸਕਦਾ। ਜਿਹੜੀ ਫੈਮਿਲੀ ਤੇ ਰਹਿੰਦੀ ਸੀ ਉਹ ਪਤਾ ਨਹੀਂ ਕਿਤੇ ਚਲੀ ਗਈ, ਸ਼ਹਿਰ 'ਚ ਜਾਂ ਬਾਹਰ ਉਹਨਾਂ ਬਣਾ ਲਿਆ। ਇਹਦਾ ਮੇਨ ਦਰਵਾਜ਼ਾ, ਇਹ ਦੇਖੋ ਨਾ, ਇਹਨੂੰ ਇਹ ਕੁੰਡੇ ਛੁੰਡੇ ਲਾਉਣ ਵਾਸਤੇ ਇਹ ਦੇਖੋ ਪੁਰਾਣੀਆਂ ਸਾਰੀਆਂ ਚੀਜ਼ਾਂ ਇਹਦੇ ਨਾਲ ਵੀ ਲੱਗੀਆਂ। ਤੇ ਇੱਕ ਇਹ ਦੀ ਜਿਹੜੀ ਹੈਗੀ ਹੈ ਬੈਠਕ, ਇਹਨੂੰ ਵੀ ਜਿਹੜੇ ਨੇ ਲੱਗੇ ਨੇ ਬਿਹਤਰੀਨ ਕਿਸਮ ਦੇ ਜਨਾਬ ਲਾਕ। ਦੋਸਤੋ ਚੱਕ ਬਲੌਗ ਦਾ ਇਸ ਵੀਡੀਓ ਔਰ ਉਸੇ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।